ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ, ਮਿਹਰ ਕੀਤੀ, ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਸਿਰ ਝੁਕਾਓ, ਪਿਆਰ ਨਾਲ ਆਖੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੋ ਆਪ ਜੀਆਂ ਨੇ ਤਰਸ ਵਰਤਾਇਆ, ਮਿਹਰਾਂ ਕੀਤੀਆਂ। ਦੂਰੋਂ ਨੇੜਿਓਂ ਬਾਬਾ ਦੀਪ ਸਿੰਘ ਜੀ ਦੇ ਘਰ ਤੁਸੀਂ ਸਾਰੇ ਚੱਲ ਕੇ ਆਏ ਹੋ। ਬਾਬਾ ਦੀਪ ਸਿੰਘ ਜੀ ਸਭ ਨੂੰ ਰੰਗ ਭਾਗ ਲਾਉਣ, ਸਭ ਤੇ ਮਿਹਰਾਂ ਭਰਿਆ ਹੱਥ ਰੱਖਣ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਪਿਆਰ ਨਾਲ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਨਨੇ ਤੁਹਾਨੂੰ ਦੁੱਖ ਦਿੱਤਾ ਹੈ ਨਾ, ਪਰਿਵਾਰਕ ਮੈਂਬਰ ਦੇ ਵਿੱਚੋਂ ਕੋਈ ਵੀ ਮੈਂਬਰ ਨੇ ਜਿਨਨੇ ਤੁਹਾਨੂੰ ਤਕਲੀਫ ਦਿੱਤੀ ਹੈ, ਤੁਹਾਨੂੰ ਦੁੱਖ ਦਿੱਤਾ ਹੈ, ਜਿਨਨੇ ਤੁਹਾਨੂੰ ਦੁੱਖ ਦਿੱਤਾ ਹੈ, ਉਹਨੂੰ ਮਾਫ ਕਰ ਦਿਓ। ਸੁਣਿਓ ਧਿਆਨ ਨਾਲ, ਭਾਵੇਂ ਉਹ ਤੁਹਾਡਾ ਪੁੱਤਰ ਹੈ, ਭਾਵੇਂ ਭਰਾ ਹੈ, ਪਤੀ ਹੈ, ਪਤਨੀ ਹੈ, ਕੋਈ ਵੀ ਹੈ, ਜਿਨਨੇ ਤੁਹਾਨੂੰ ਦੁੱਖ ਦਿੱਤਾ ਉਹਨੂੰ ਮਾਫ ਕਰ ਦਿਓ। ਉਹਦੇ ਲਈ ਨਹੀਂ, ਸੁਣਿਓ ਧਿਆਨ ਨਾਲ, ਆਪਣੇ ਆਪ ਦੀ ਖੁਸ਼ੀ ਦੇ ਲਈ। ਕਿਉਂਕਿ ਜੇ ਤੁਸੀਂ ਉਹਨੂੰ ਮਾਫ ਨਹੀਂ ਨਾ ਕਰੋਗੇ ਪਿਆਰਿਓ, ਯਾਦ ਰੱਖਣ ਦੇ ਨਾਲ ਵਾਰ-ਵਾਰ ਤੁਹਾਨੂੰ ਦੁੱਖ ਮਿਲੇਗਾ। ਜਿਉਂ-ਜਿਉਂ ਯਾਦ ਕਰੋਗੇ ਉਹ ਸਮਾਂ ਨਾ, ਤਿਉਂ-ਤਿਉਂ ਜ਼ਿਆਦਾ ਦੁਖੀ ਹੋਵੋਗੇ। ਜਿੰਨੇ ਵੀ ਤੁਹਾਨੂੰ ਦੁੱਖ ਦਿੱਤਾ ਹੈ ਉਹਨੂੰ ਮਾਫ ਕਰ ਦਿਓ। ਉਹਦੇ ਲਈ ਨਹੀਂ, ਖੁਦ ਦੀ ਖੁਸ਼ੀ ਦੇ ਲਈ। ਕਿਉਂਕਿ ਜਿੰਨਾ ਤੁਸੀਂ ਉਹ ਚੀਜ਼ ਨੂੰ ਯਾਦ ਕਰੋਗੇ ਨਾ, ਫਲਾਣੇ ਨੇ ਫਲਾਣੇ ਵੇਲੇ ਮੈਨੂੰ ਦੁਖੀ ਕੀਤਾ, ਜਿੰਨਾ ਯਾਦ ਰੱਖੋਗੇ ਓਨਾ ਹੀ ਵਾਰ-ਵਾਰ ਤੁਸੀਂ ਵੀ ਦੁਖੀ ਹੋਵੋਗੇ। ਆਪਣੀ ਖੁਸ਼ੀ ਦੇ ਲਈ, ਆਪਣੇ ਆਪ ਨੂੰ ਅਗਾਂਹ ਵਧਾਉਣ ਦੇ ਲਈ ਉਹਨਾਂ ਨੂੰ ਮਾਫ ਕਰੋ ਜਿਨ੍ਹਾਂ ਨੇ ਤੁਹਾਡਾ ਦਿਲ ਦੁਖਾਇਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਬੜੀ ਪਿਆਰੀ ਹੈ। ਤੁਹਾਡੀ ਨੀਅਤ ਨਾਲ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ, ਤੁਹਾਡੀ ਨੀਅਤ ਨਾਲ, ਤੁਹਾਡੀ ਨੀਅਤ ਕਿਹੋ ਜਿਹੀ ਹੈ, ਤੁਹਾਡੇ ਅੰਦਰ ਕੀ ਹੈ, ਤੁਹਾਡੀ ਨੀਅਤ ਦੇ ਨਾਲ ਈਸ਼ਵਰ ਪ੍ਰਸੰਨ ਹੁੰਦੇ ਨੇ। ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ ਖੁਸ਼ ਹੁੰਦੇ ਨੇ, ਤੇ ਦਿਖਾਵੇ ਦੇ ਨਾਲ ਇਨਸਾਨ ਖੁਸ਼ ਹੁੰਦੇ ਨੇ। ਮੈਂ ਦੋ ਗੱਲਾਂ ਕਰ ਰਿਹਾ, ਸਾਡੀ ਨੀਅਤ ਦੇ ਨਾਲ ਕਿ ਸਾਡੇ ਅੰਦਰ ਕੀ ਹੈ। ਸਾਡੀ ਨੀਅਤ ਨਾਲ ਗੁਰ ਪਰਮੇਸ਼ਰ ਸਾਈਂ ਗੁਰੂ ਰਾਮਦਾਸ ਈਸ਼ਵਰ ਜੀ ਭਗਵਾਨ ਜੀ ਖੁਸ਼ ਹੁੰਦੇ ਨੇ, ਦਿਖਾਵੇ ਨਾਲ ਇਨਸਾਨ ਖੁਸ਼ ਹੁੰਦੇ ਨੇ। ਇਹ ਤੇ ਸਾਡੇ ਉੱਤੇ ਨਿਰਭਰ ਕਰਦੀ ਹੈ ਗੱਲ ਕਿ ਅਸੀਂ ਖੁਸ਼ ਕਿਹਨੂੰ ਕਰਨਾ ਚਾਹੁੰਦੇ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ। ਇਹ ਤੇ ਸਾਡੇ ਉੱਤੇ ਨਿਰਭਰ ਕਰਦੀ ਹੈ ਗੱਲ ਕਿ ਅਸੀਂ ਖੁਸ਼ ਕਿਹਨੂੰ ਰੱਖਣਾ, ਪਰਮੇਸ਼ਰ ਨੂੰ ਰੱਖਣਾ ਕਿ ਆਮ ਇਨਸਾਨਾਂ ਨੂੰ ਰੱਖਣਾ। ਇਹ ਤੇ ਆਪ ਤੁਸੀਂ ਫੈਸਲਾ ਕਰ ਸਕਦੇ ਹੋ। ਦਿਖਾਵੇ ਦੇ ਨਾਲ ਬੰਦੇ ਖੁਸ਼ ਹੋ ਜਾਣਗੇ, ਪਰ ਸਾਡੇ ਅੰਦਰ ਕੀ ਚੱਲਦਾ ਹੈ, ਇੱਕ ਇੱਕ ਚੀਜ਼ ਦੀ ਖਬਰ ਹੈ ਗੁਰੂ ਰਾਮਦਾਸ ਪਰਮੇਸ਼ਰ ਸਾਈਂ, ਉਹਦੇ ਪਿਆਰੇ ਬਾਬਾ ਦੀਪ ਸਿੰਘ ਜੀ ਨੂੰ ਇੱਕ ਇੱਕ ਦੀ ਖਬਰ ਹੈ। ਅਸੀਂ ਅੰਦਰ ਕੀ ਸੋਚਦੇ ਹਾਂ, ਸਾਡੇ ਅੰਦਰ ਕੀ ਚੱਲਦਾ ਹੈ, ਉਸੇ ਚੀਜ਼ ਦੇ ਉੱਤੇ ਉਹ ਰੀਝਦੇ ਨੇ। ਉਤੋਂ ਤੋਂ ਦਿਖਾਵਾ ਕਰਦਾ ਹੈ ਜੀ, ਸਾਰੀ ਤੁਹਾਡੀ ਕਿਰਪਾ, ਸਾਰੀ ਤੁਹਾਡੀ ਮਿਹਰ ਹੈ, ਪਰ ਅੰਦਰ ਮੈਂ ਦੀ ਪੜ੍ਹਾਈ ਚੱਲਦੀ, ਉਹਨੂੰ ਤੇ ਪਤਾ ਲੱਗ ਜਾਂਦਾ ਹੈ। ਉਤੋਂ ਭਾਵੇਂ ਤੂੰ ਕਦੀ ਨਹੀਂ ਕਿਹਾ ਕਿ ਮਹਾਰਾਜ ਸਾਰੀ ਤੁਹਾਡੀ ਕਿਰਪਾ ਹੈ, ਪਰ ਅੰਦਰ ਹਰ ਵੇਲੇ ਇਹੋ ਹੀ ਚੱਲਦਾ ਕਿ ਦਾਤਾ ਜੀ ਜੇ ਮੈਂ ਇੱਕ ਕਦਮ ਵੀ ਪੁੱਟ ਰਿਹਾ ਤੇਰੀ ਮਿਹਰ ਨਾਲ ਪੁੱਟ ਰਿਹਾ। ਦਾਤਾ ਕਹਿੰਦਾ ਤੇਰੇ ਅੰਦਰਲਾ ਮੈਨੂੰ ਪਤਾ ਆ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਮੈਂ ਤੈਨੂੰ ਹੋਰ ਭਾਗ ਲਾਈ ਜਾਣੇ ਨੇ, ਮੇਰਾ ਕਰੀ ਜਾਣੀਆਂ ਨੇ, ਕਿਉਂਕਿ ਮੈਂ ਦਿਖਾਵੇ ਤੋਂ ਖੁਸ਼ ਨਹੀਂ ਹੁੰਦਾ। ਮੈਂ ਤੇ ਤੇਰੇ ਅੰਦਰਲੀ ਅਵਸਥਾ ਵੱਲ ਵੇਖਦਾ, ਤੇਰਾ ਅੰਦਰ ਕਿੱਥੇ ਖਲੋਤਾ ਹੈ। ਇਹ ਮੇਰੀ ਬੇਨਤੀ ਹੈ, ਨੀਅਤ ਦੇ ਨਾਲ ਪਰਮੇਸ਼ਰ ਖੁਸ਼ ਹੁੰਦਾ ਹੈ, ਦਿਖਾਵੇ ਨਾਲ ਇਨਸਾਨ ਖੁਸ਼ ਹੁੰਦਾ ਹੈ।
ਇਹ ਸਾਡੇ ਉੱਤੇ ਡਿਪੈਂਡ ਕਰਦੀ ਹੈ ਗੱਲ। ਅਸੀਂ ਪਰਮੇਸ਼ਰ ਨੂੰ ਖੁਸ਼ ਕਰਨਾ ਹੈ ਕਿ ਇਨਸਾਨਾਂ ਨੂੰ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਮੈਂ ਕਰਾਂ ਉਸ ਤੋਂ ਪਹਿਲਾਂ ਸਿਮਰ ਬੇਨਤੀ, ਜਿਹੜੇ ਪਰਿਵਾਰਕ ਮੈਂਬਰ ਘਰਾਂ 'ਚ ਜੁੜ ਗਏ ਹੋ ਨਾ, ਇਹ ਪ੍ਰੋਗਰਾਮ ਦਾ ਲਿੰਕ YouTube ਦਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ। 10-20 ਨੂੰ ਸ਼ੇਅਰ ਕਰੋ। ਇਹ ਮੈਂ ਤਾਂ ਕਰਕੇ ਰੋਜ਼ ਅਨਾਉਂਸਮੈਂਟ ਕਰਦਾ ਕਿ ਇਹ ਬੜਾ ਵੱਡਾ ਪੁੰਨ ਦਾ ਕੰਮ ਹੈ। ਪੁੰਨ ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਭਾਈ ਗੁਰਦਾਸ ਜੀ ਕਹਿੰਦੇ 7 ਮਕਾਨ ਬਣਾ ਕੇ ਕਿਸੇ ਨੂੰ ਦਾਨ ਕਰਦੇ, ਸੋਨੇ ਦੇ ਮਕਾਨ, ਤੇ ਕਿਸੇ ਇੱਕ ਗੁਰਸਿੱਖ ਨੂੰ ਗੁਰੂ ਨਾਲ ਜੋੜਦੇ, ਮਹਾਤਮ ਬਰਾਬਰ ਹੈ। ਤੁਹਾਡਾ ਦੱਬਿਆ ਹੋਇਆ ਇਹ ਸ਼ੇਅਰ ਦਾ ਬਟਨ ਪਤਾ ਨਹੀਂ ਕਿਹਦਾ ਭਲਾ ਕਰਾ ਦੇਵੇ। ਇਹ ਮੇਰੀ ਬੇਨਤੀ, ਬੜਾ ਵੱਡਾ ਪੁੰਨ ਦਾ ਕੰਮ ਹੈ। ਇਹ ਪ੍ਰੋਗਰਾਮ ਦਾ ਲਿੰਕ ਅੱਗੇ ਤੋਂ ਅੱਗੇ ਸ਼ੇਅਰ ਕਰੋ। ਉਹਨਾਂ ਨੂੰ ਵੀ ਕਹੋ ਅੱਗੇ ਤੋਂ ਅੱਗੇ ਸ਼ੇਅਰ ਕਰਨ ਬਾਰੇ, ਤਾਂ ਜੋ ਹੋਰ ਸੰਗਤਾਂ ਜੁੜਨ। ਜਿਨ੍ਹਾਂ ਨੇ ਅਜੇ ਤੱਕ ਇਹ 3 ਤੋਂ 4 ਵਾਲੇ ਸਮਾਗਮ ਦਾ ਸੁਣਿਆ, ਆਪਣੇ ਰਿਸ਼ਤੇਦਾਰਾਂ ਨੂੰ, ਮਿੱਤਰਾਂ ਦੋਸਤਾਂ ਨੂੰ, ਪਿੰਡਾਂ 'ਚ, ਨਗਰਾਂ 'ਚ, ਦੇਸ਼ਾਂ ਵਿਦੇਸ਼ਾਂ, ਸ਼ਹਿਰਾਂ 'ਚ ਨਹੀਂ ਦਿੱਤਾ, ਦੇ ਦਿਓ। ਕਹੋ ਲਾਭ ਲਿਆ ਕਰੋ, ਲਾਭ। ਇਸ ਸਮੇਂ ਜਦੋਂ ਹੱਥੋਂ ਨਿਕਲ ਕੇ ਫਿਰ ਦੁਬਾਰਾ ਹੱਥ ਨਹੀਂ ਜਿਉਣੇ। ਇਹ ਮੇਰੀ ਬੇਨਤੀ ਹੈ। ਔਰ ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਜੋ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਤੁਹਾਡੇ ਤੱਕ ਪਹਿਲੇ ਪਹੁੰਚ ਜਾਵੇ। ਅਗਲੀ ਗੱਲ ਜਿਹੜੀ ਮੈਂ ਕਰਨ ਲੱਗਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜਿਹੜਾ ਇਨਸਾਨ ਦੂਜਿਆਂ ਨੂੰ ਹਮੇਸ਼ਾ ਸ਼ੱਕ ਦੀ ਨਿਗਾਹ ਨਾਲ ਵੇਖਦਾ ਹੈ ਨਾ, ਸ਼ੱਕ ਦੀ ਨਿਗਾਹ ਨਾਲ, ਅਸਲੀਅਤ ਦੇ ਵਿੱਚ ਉਹ ਹਕੀਕਤ 'ਚ ਨਾ ਪਤਾ ਕੀ ਕਰਦਾ, ਆਪਣੀ ਹੀ ਬੁਰਾਈਆਂ ਨੂੰ ਦੂਜੇ ਵਿੱਚ ਤਲਾਸ਼ ਰਿਹਾ ਹੁੰਦਾ ਹੈ। ਜਿਹੜਾ ਹਰ ਵੇਲੇ ਦੂਜਿਆਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦਾ ਹੈ ਨਾ, ਕਿਉਂਕਿ ਸੁਖੀਏ ਕੋ ਵੇਖੇ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਜੇ ਕੋਈ ਸੁਖੀ ਉਹਨੂੰ ਸਾਰੇ ਸੁਖੀ ਲੱਗਦੇ ਨੇ, ਜਿਹੜਾ ਕੋਈ ਦੁਖੀ ਹੈ ਨਾ ਉਹਨੂੰ ਸਾਰੇ ਦੁਖੀ ਲੱਗਦੇ ਨੇ, ਜਿਹੜਾ ਕੋਈ ਸੰਤ ਹੈ ਉਹਨੂੰ ਸਾਰੇ ਸੰਤ ਹੀ ਲੱਗਦੇ ਨੇ, ਚੋਰਾਂ ਨੂੰ ਸਾਰੇ ਚੋਰ ਹੀ ਲੱਗਦੇ ਨੇ। ਤੁਸੀਂ ਕਿਤੇ ਬਹਿ ਜਾਓ, ਬਸ ਹਰ ਵੇਲੇ ਦੂਜਿਆਂ ਦੇ ਔਗਣ ਹੀ ਤੁਹਾਡੇ ਅੱਗੇ ਫਰੋਲਣ ਲੱਗ ਪੈਣ ਨਾ, ਬਈ ਆਹ ਚੀਜ਼ ਉਹਦੇ ਵਿੱਚ ਚੰਗੀ ਨਹੀਂ, ਇਹਦਾ ਮਤਲਬ ਉਹ ਆਪਣੀ ਬੁਰਾਈ ਹੀ ਪ੍ਰਗਟਾ ਰਿਹਾ ਤੁਹਾਡੇ ਅੱਗੇ, ਤੇ ਆਪਣੀ ਹੀ ਬੁਰਾਈਆਂ ਨੂੰ ਦੂਜਿਆਂ ਦੇ ਵਿੱਚ ਤਲਾਸ਼ ਕਰ ਰਿਹਾ। ਜੋ ਉਹਦੇ ਅੰਦਰ ਚੱਲਦਾ ਹੈ ਨਾ, ਜੋ ਆਪ ਹੈ ਉਹ ਹੀ ਦੂਜਿਆਂ ਵਿੱਚ ਵੇਖ ਰਿਹਾ। ਇਹ ਚੀਜ਼ ਨੋਟ ਕਰਿਓ। ਜਿਹੜਾ ਹਰ ਬੰਦੇ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦਾ ਹੈ ਨਾ, ਯਾਰ ਇਹ ਤੇ ਹੇਰਾ ਫੇਰੀ ਕਰਦਾ ਹੀ ਹੋਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਦੁੱਧ ਦੇਣ ਆਉਂਦਾ ਹੈ ਸਾਡੇ ਘਰ, ਪਰ ਦੁੱਧ 'ਚ ਤੇ ਪਾਣੀ ਪਾਉਂਦਾ ਹੀ ਹੋਣਾ, ਭਾਵੇਂ ਪਾਇਆ ਨਹੀਂ, ਪਾਉਂਦਾ ਹੀ ਹੋਣਾ। ਇਹ ਤੇ ਦੁਕਾਨ ਦੇ ਉੱਤੇ ਦੂਜਿਆਂ ਨਾਲ ਧੋਖਾ ਕਰਦਾ ਹੀ ਹੋਣਾ। ਉਹ ਕਰਦਾ ਨਹੀਂ ਭਾਵੇਂ, ਪਰ ਅੰਦਰ ਵਾਲੀ ਗੱਲ। ਇਹਦਾ ਮਤਲਬ ਕੀ ਹੈ ਕਿ ਜਿਹੋ ਜਿਹਾ ਬੰਦਾ ਆਪ ਹੈ, ਜਿਹੋ ਜਿਹੀਆਂ ਬੁਰਾਈਆਂ ਉਹਦੇ ਅੰਦਰ ਭਰੀਆਂ ਪਈਆਂ ਨੇ, ਉਹ ਹੀ ਬੁਰਾਈਆਂ ਨੂੰ ਦੂਜਿਆਂ ਵਿੱਚ ਤਲਾਸ਼ਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਕਦੀ ਵੀ ਕਿਸੇ ਨੂੰ ਸ਼ੱਕ ਦੀ ਨਿਗਾਹ ਨਾਲ ਨਾ ਵੇਖੋ, ਕਿਉਂਕਿ ਜਦੋਂ ਤੁਸੀਂ ਦੂਜਿਆਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੇ ਹੋ ਨਾ, ਜੋ ਤੁਹਾਡੇ ਅੰਦਰ ਬੁਰਾਈਆਂ ਨੇ, ਇਹਦਾ ਮਤਲਬ ਤੁਸੀਂ ਦੂਜਿਆਂ ਅੰਦਰ ਵੀ ਉਹੀ ਵੇਖੀ ਜਾ ਰਹੇ ਹੋ। ਇਹਦਾ ਮਤਲਬ ਤੁਹਾਡਾ ਭਾਂਡਾ ਭਰਿਆ ਹੀ ਬੁਰਾਈਆਂ ਨਾਲ ਪਿਆ, ਭਰਿਆ ਹੀ ਬੁਰਾਈਆਂ ਨਾਲ ਹੈ ਜੀ। ਆਪਣੇ ਅੰਦਰ ਗੁਣ ਵਧਾਓ ਤੇ ਦੂਜਿਆਂ ਦੇ ਅੰਦਰ ਵੀ ਗੁਣ ਵੇਖੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਬੜੀ ਪਿਆਰੀ ਔਰ ਬੜੀ ਕੰਮ ਆਏਗੀ। ਸੁੱਖ ਤੇ ਦੁੱਖ ਤਕਦੀਰ ਨਾਲ ਮਿਲਦੇ ਨੇ। ਸੁਣਿਓ, ਸੁੱਖ ਤੇ ਦੁੱਖ ਤਕਦੀਰ ਨਾਲ, ਕਿਸਮਤ ਨਾਲ ਮਿਲਦੇ ਨੇ। ਅਮੀਰੀ ਜਾਂ ਗਰੀਬੀ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਸੁਣਿਓ, ਜਿਹੋ ਜਿਹੇ ਕਰਮ ਅਸੀਂ ਕੀਤੇ ਆ ਨਾ, ਕਰਮਾਂ ਮੁਤਾਬਕ ਸੁੱਖ ਦੁੱਖ ਮਿਲਦੇ ਨੇ। ਅਮੀਰੀ ਜਾਂ ਗਰੀਬੀ ਦੇ ਨਾਲ ਇਹਦਾ ਲੈਣਾ ਦੇਣਾ ਨਹੀਂ ਹੁੰਦਾ, ਕਿਉਂਕਿ ਰੋਣ ਵਾਲੇ ਦੇ ਮਹਿਲਾਂ 'ਚ ਵੀ ਰੋਂਦੇ ਨੇ, ਤੇ ਜਿਨ੍ਹਾਂ ਦੀ ਤਕਦੀਰ ਦੇ ਵਿੱਚ ਖੁਸ਼ੀਆਂ ਨੇ ਨਾ, ਉਹ ਝੌਂਪੜੀਆਂ ਦੇ ਵਿੱਚ ਵੀ ਮੁਸਕਰਾਉਂਦੇ ਨੇ। ਹੈ ਜੀ, ਸੱਚੀ ਗੱਲ ਏ। ਫਿਰ ਸੁਣ ਲਓ, ਸੁੱਖ ਤੇ ਦੁੱਖ ਕਰਮਾਂ ਕਰਕੇ, ਤਕਦੀਰ ਕਰਕੇ ਮਿਲਦੇ ਨੇ। ਜੋ ਤੁਸੀਂ ਬੀਜਿਆ ਉਹ ਵੱਢ ਰਹੇ ਹੋ।
ਅਮੀਰੀ ਤੇ ਗਰੀਬੀ ਨਾਲ ਇਹਦਾ ਲੈਣਾ ਦੇਣਾ ਨਹੀਂ। ਕੋਈ ਗਰੀਬ ਹੈ ਉਹ ਦੁਖੀ ਹੋਏਗਾ, ਇਹ ਨਹੀਂ ਹੁੰਦਾ ਕਦੀ। ਕੋਈ ਅਮੀਰ ਹੈ ਉਹ ਸੁਖੀ ਹੋਏਗਾ, ਇਹ ਨਹੀਂ ਹੋ ਸਕਦਾ। ਹੋਣਗੇ ਕਈ, ਪਰ ਸਾਰੇ ਹੁਣ ਇਹ ਨਹੀਂ ਹੋ ਸਕਦਾ। ਸੁਣਿਓ ਧਿਆਨ ਨਾਲ, ਸੁੱਖ ਤੇ ਦੁੱਖ ਤਕਦੀਰ ਨਾਲ ਮਿਲਦੇ ਨੇ। ਅਮੀਰੀ ਤੇ ਗਰੀਬੀ ਨਾਲ ਇਹਦਾ ਲਿੰਕ ਕੋਈ ਨਹੀਂ, ਇਹਦਾ ਤਲਕ ਕੋਈ ਨਹੀਂ, ਲੈਣਾ ਦੇਣਾ ਕੋਈ ਨਹੀਂ। ਰੋਣ ਵਾਲੇ ਤੇ ਤੁਸੀਂ ਵੇਖੇ ਹੋਣਗੇ ਮਹਿਲਾਂ 'ਚ ਵੀ ਰੋਂਦੇ ਨੇ, ਕਰੋੜਾਂ ਅਰਬਾਂ ਪਤੀ ਵੀ ਰੋਂਦੇ ਨੇ, ਪਰ ਜਿਨ੍ਹਾਂ ਦੀ ਤਕਦੀਰ ਦੇ ਵਿੱਚ ਖੁਸ਼ੀਆਂ ਨੇ ਨਾ ਪਿਆਰਿਓ, ਉਹ ਝੌਂਪੜੀਆਂ ਦੇ ਵਿੱਚ ਵੀ ਹੱਸੋਂ ਹੱਸੋਂ ਕਰਦੇ ਨੇ, ਝੌਂਪੜੀਆਂ 'ਚ ਵੀ ਮੁਸਕਰਾਉਂਦੇ ਨੇ। ਮੈਂ ਤੇ ਝੌਂਪੜੀਆਂ ਦੀ ਗੱਲ ਕਰਦਾ ਪਿਆਰਿਓ। ਹੱਸਣ ਵਾਲੇ ਤੇ ਰੰਬੀਆਂ ਨਾਲ ਖੋਪੜੀਆਂ ਵੀ ਲੱਥ ਰਹੀਆਂ ਨੇ, ਤਾਂ ਵੀ ਮੁਸਕਰਾਈ ਜਾ ਰਹੇ ਨੇ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਹੱਸਣ ਵਾਲੇ ਤੇ ਉਸ ਵੇਲੇ ਜਿਹੜੇ ਖੁਸ਼ ਨੇ ਨਾ, ਅੰਦਰ ਖੁਸ਼ੀ ਹੈ, ਜਿਹੜੇ ਉਸ ਆਨੰਦ ਦੇ ਨਾਲ ਜੁੜੇ ਪਏ ਨੇ, ਪਰਮ ਆਨੰਦ ਦੇ ਨਾਲ ਜਿਹੜੇ ਜੁੜੇ ਪਏ ਨੇ ਨਾ, ਉਹ ਪਿਆਰਿਓ ਉਹਨਾਂ ਦਾ ਤੇ ਬੰਦ ਬੰਦ ਵੀ ਕੱਟਿਆ ਜਾ ਰਿਹਾ। ਦੁਖੀ ਤਾਂ ਵੀ ਨਹੀਂ ਹੋ ਰਹੇ, ਤਾਂ ਵੀ ਦੁਖੀ ਨਹੀਂ ਹੋ ਰਹੇ, ਉਹ ਖੁਸ਼ ਨੇ। ਕਰਮ ਚੰਗੇ ਕਰੀਏ, ਨੇਕ ਇਨਸਾਨ ਬਣੀਏ, ਚੰਗੇ ਇਨਸਾਨ ਬਣੀਏ। ਮੈਂ ਤਕਰੀਬਨ 1-2 ਦਿਨ ਛੱਡ ਕੇ ਇਹ ਗੱਲ ਜ਼ਰੂਰ ਕਹਿਣਾ, ਜਿਹੜੇ ਰੋਜ਼ ਸੁਣਦੇ ਹੋ, ਅਸੀਂ ਹਿੰਦੂ ਮੁਸਲਮਾਨ ਸਿੱਖ ਈਸਾਈ ਬਾਅਦ ਚੋਂ, ਉਹ ਪਹਿਲੇ ਚੰਗੇ ਬੰਦੇ ਬਣ ਜਾਓ, ਚੰਗੇ ਇਨਸਾਨ ਬਣ ਜਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖਣ ਜੀ ਧੰਨ ਬਾਬਾ ਦੀਪ ਸਿੰਘ। ਜਿਹੜਾ ਚੰਗਾ ਇਨਸਾਨ ਬਣ ਜਾਂਦਾ ਹੈ ਨਾ, ਉਹਦੇ ਨਾਲ ਪਤਾ ਕੀ ਗੱਲ ਵਾਪਰਦੀ। ਕਹਿੰਦੇ ਕਦੀ ਵੀ ਨਾ ਕਹੋ ਕਿ ਦਿਨ ਖਰਾਬ ਨੇ। ਕਈ ਕਹਿੰਦੇ ਆ ਨਾ ਕਿ ਦਿਨ ਬੜੇ ਖਰਾਬ ਚੱਲਦੇ ਨੇ, ਕਦੀ ਵੀ ਨਹੀਂ ਕਹਿਣਾ ਚਾਹੀਦਾ। ਕਦੀ ਨਾ ਕਹੋ ਕਿ ਦਿਨ ਖਰਾਬ ਨੇ। ਸਮਝ ਲਓ ਅਸੀਂ ਕੰਡਿਆਂ ਨਾਲ ਘਿਰੇ ਹੋਏ ਗੁਲਾਬ ਹਾਂ। ਪੋਜ਼ਿਟਿਵਿਟੀ ਰੱਖਣੀ ਹੈ ਨਾ। ਗੁਲਾਬ ਦੇ ਇਰਦ ਗਿਰਦ ਕੰਡੇ ਨੇ, ਕੰਡੇ। ਕਦੀ ਵੀ ਨਾ ਕਹੋ ਕਿ ਦਿਨ ਆਪਣੇ ਖਰਾਬ ਨੇ। ਸਮਝ ਲਵੋ ਅਸੀਂ ਕੰਡਿਆਂ ਨਾਲ ਘਿਰੇ ਹੋਏ ਗੁਲਾਬ ਹਾਂ। ਰੱਖੋ ਹੌਸਲਾ, ਉਹ ਮੰਜ਼ਰ ਵੀ ਆਏਗਾ। ਪਿਆਸੇ ਦੇ ਕੋਲ ਚੱਲ ਕੇ ਸਮੁੰਦਰ ਵੀ ਆਏਗਾ। ਥੱਕ ਕੇ ਨਾ ਬੈਠੋ ਐ ਮੰਜ਼ਿਲ ਦੇ ਮੁਸਾਫਿਰ, ਮੰਜ਼ਿਲ ਵੀ ਮਿਲੇਗੀ ਤੇ ਜੀਣ ਦਾ ਮਜ਼ਾ ਵੀ ਆਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਥੱਕ ਕੇ ਨਾ ਬੈਠੋ, ਬਸ ਹਾਰ ਕੇ ਨਾ ਬੈਠੋ। ਜਦ ਤੱਕ ਦਮ 'ਚ ਦਮ ਹੈ ਨਾ, ਲੱਗੇ ਰਹੋ, ਮਿਹਨਤ ਕਰਦੇ ਰਹੋ। ਪਰ ਇੱਕ ਚੀਜ਼, ਮਿਹਨਤ ਮੇਰੀ, ਰਹਿਮਤ ਤੇਰੀ, ਤੇਰੀ, ਆ ਨਹੀਂ ਭੁੱਲਣੀ ਚੀਜ਼। ਬਸ ਜਦ ਤੱਕ ਸਾਹ 'ਚ ਸਾਹ ਨੇ ਨਾ, ਡਟ ਡਟ ਕੇ ਮਿਹਨਤ ਕਰੋ। ਜਦ ਤੱਕ ਸਾਹ 'ਚ ਸਾਹ ਚੱਲਦੇ ਨੇ ਨਾ, ਉਦੋਂ ਤੱਕ ਪਿਆਰਿਓ ਡਟ ਡਟ ਕੇ ਮਿਹਨਤ। ਇਹ ਮੇਰੀ ਬੇਨਤੀ ਹੈ, ਬੇਨਤੀ। ਐਵੇਂ ਥੱਕ ਕੇ ਨਾ ਬੈਠੋ, ਥੱਕ ਕੇ ਨਾ ਬੈਠੋ। ਇਹ ਮੰਜ਼ਿਲ ਦੇ ਮੁਸਾਫਿਰ, ਮੰਜ਼ਿਲ ਵੀ ਮਿਲੇਗੀ ਤੇ ਜੀਣ ਦਾ ਮਜ਼ਾ ਵੀ ਆਏਗਾ। ਮੈਨੂੰ ਕੱਲ ਕਿਸੇ ਨੇ ਇੱਕ ਮੈਸੇਜ ਲਿਖ ਕੇ ਭੇਜਿਆ, ਕਹਿੰਦੇ ਭਾਈ ਸਾਹਿਬ ਤੁਸੀਂ 113 ਯੂਨਿਟਾਂ ਬਾਰੇ ਅਨਾਉਂਸਮੈਂਟ ਕਰਦੇ ਹੋ, 113 ਯੂਨਿਟ ਬਣਾਉਣੇ ਨੇ। ਕਹਿੰਦੇ ਅਸੀਂ ਅੰਦਾਜ਼ਾ ਲਾ ਲਈਏ, ਮੰਨ ਲਓ ਇੱਕ ਯੂਨਿਟ ਨੂੰ ਸੈੱਟ ਹੁੰਦਿਆਂ ਸਾਲ ਲੱਗ ਗਿਆ, ਘੱਟ ਤੋਂ ਘੱਟ 113 ਸਾਲ ਲੱਗ ਜਾਣਗੇ। ਸੁਣਿਓ ਧਿਆਨ ਨਾਲ, ਇੰਨੀ ਦੀ ਉਮਰ ਨਹੀਂ ਹੁੰਦੀ। ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਇਦਾਂ ਨਾ ਕਿਹਾ ਕਰੋ। ਮੈਂ ਕਿਹਾ ਭੋਲਿਆ, ਮੈਂ 113 ਯੂਨਿਟਾਂ ਦਾ ਇੱਕ ਨਿਸ਼ਾਨਾ ਰੱਖਿਆ ਮਹਾਰਾਜ ਜੀ ਦੀ ਮਿਹਰ ਨਾਲ। ਨਿਸ਼ਾਨੇ ਹੁਣ ਅਸੀਂ ਅੰਮ੍ਰਿਤਸਰੋਂ ਤੁਰ ਪਏ ਆ, ਜਾਣਾ ਕਿੱਥੇ? ਦਿੱਲੀ। ਨਿਸ਼ਾਨਾ ਹੈ ਨਾ ਮਨ ਦੇ ਵਿੱਚ, ਦਿੱਲੀ ਜਾਣਾ। ਰਸਤੇ 'ਚ ਜਲੰਧਰ ਵੀ, ਪਹਿਲੇ ਬਿਆਸ ਆਇਆ, ਜਲੰਧਰ ਆਇਆ, ਹਾਂਜੀ, ਲੰਘਦੇ ਲੰਘਦੇ ਲੁਧਿਆਣਾ ਟੱਪੇ, ਅੰਬਾਲੇ ਪਹੁੰਚ ਗਏ, ਹਾਂ ਵੱਧਦੇ ਗਏ, ਪਰ ਨਿਸ਼ਾਨਾ ਸੀ ਦਿੱਲੀ ਤੱਕ ਪਹੁੰਚਣ ਦਾ। ਹਾਂ, ਜੇ ਹੁਣ ਕਿਤੇ ਮੇਰੀ ਰਸਤੇ 'ਚ ਤਬੀਅਤ ਖਰਾਬ ਹੋ ਗਈ, ਹੋ ਸਕਦਾ ਮੈਨੂੰ ਜਲੰਧਰੋਂ ਵਾਪਸ ਮੁੜਨਾ ਪੈ ਜਾਏ, ਉਹ ਗੱਲ ਵੱਖਰੀ ਹੈ। ਪਰ ਇੱਕ ਨਿਸ਼ਾਨਾ ਤੇ ਮੈਂ ਰੱਖਿਆ ਨਾ ਦਿੱਲੀ ਦਾ। ਇਸੇ ਤਰ੍ਹਾਂ 113 ਯੂਨਿਟਾਂ ਦਾ ਮੈਂ ਨਿਸ਼ਾਨਾ ਰੱਖਿਆ। ਔਰ ਮੈਂ ਕਈ ਵਾਰੀ ਇਹ ਚੀਜ਼ ਕਹਿਣਾ, ਬਾਪੂ ਇਸ ਤੋਂ ਡਬਲ ਵੀ ਕਰਵਾ ਸਕਦਾ ਹੈ, ਉਹਦੇ ਹੱਥ ਵਡਿਆਈਆਂ ਨੇ, ਜੋ ਮਰਜ਼ੀ ਉਹ ਕਰਵਾ ਸਕਦਾ ਹੈ। 1 ਸਾਲ ਲੱਗਣਾ ਹੈ ਇੱਕ ਯੂਨਿਟ ਨੂੰ ਤਿਆਰ ਹੁੰਦਿਆਂ। ਕੀ ਪਤਾ 113 ਥਾਵਾਂ ਇੱਕੋ ਸਾਲ 'ਚ ਦੇ ਦੇਵੇ, 1 ਸਾਲ 'ਚ 113 ਕੰਪਲੀਟ ਹੋ ਜਾਏ, ਕੋਈ ਪਤਾ ਥੋੜੀ ਹੈ। ਇਹ ਤੇ ਉਹਦੇ ਹੱਥ ਵਿੱਚ ਸਿਸਟਮ ਹੈ। ਮੈਂ ਕਿਹਾ ਮੈਂ ਨਿਸ਼ਾਨਾ 113 ਦਾ ਰੱਖਿਆ,
113 ਦਾ ਬਾਬੇ ਦੀ ਮੌਜ ਡਬਲ ਕੰਮ ਕਰਾਵੇ, ਬਾਬੇ ਦੀ ਮੌਜ ਅੱਧਾ ਕਰਾਵੇ, ਬਾਬੇ ਦੀ ਮੌਜ 3 ਯੂਨਿਟ ਖਿਲਾਵੇ ਤੇ ਬਾਬਾ ਚਾਵੇ ਭਾਵੇਂ 226 ਖਿਲਾਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਪਰ ਇੱਕ ਨਿਸ਼ਾਨਾ ਰੱਖ ਕੇ ਚੱਲੇ ਆ। ਹੁਣ ਮੈਂ ਜੇ ਮੈਂ ਇੱਕ ਨਿਸ਼ਾਨਾ ਰੱਖ ਕੇ ਨਾ ਚੱਲਾਂਗਾ ਫਿਰ ਮਨ ਆਲਸੀ ਹੋ ਜਾਏਗਾ, ਉਦਮ ਅੰਦਰੋਂ ਖਤਮ ਹੋਏਗਾ। ਉਦਮ ਮੈਨੂੰ ਲੱਗਿਆ ਰਵੇ, ਤਾਂ ਕਰਕੇ ਮੈਂ 113 ਯੂਨਿਟਾਂ ਦਾ ਨਿਸ਼ਾਨਾ ਰੱਖ ਕੇ ਚੱਲਿਆ ਮੈਂ ਅੱਗੋਂ ਬਾਬੇ ਦੀ ਮੌਜ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਕਈ ਕੱਚੇ ਗੁਰੂਆਂ ਵੱਲ ਤੁਸੀਂ ਕਦੀ ਝਾਤੀ ਪਾ ਲੈਣਾ। ਅਸੀਂ ਕਦੀ ਵੀ ਕਿਸੇ ਦੀ ਨਰਾਦਰੀ ਨਹੀਂ ਕਰਦੇ। ਮੈਂ ਕਿਸੇ ਪ੍ਰਤੀ ਅਪਸ਼ਬਦ ਨਹੀਂ ਬੋਲਦਾ, ਪਰ ਕਦੀ ਵੇਖੋ ਸਾਲ ਦੇ ਵਿੱਚ ਹੀ 100 ਅਸਥਾਨ 100 ਡੇਰਾ ਬਣਾ ਦਿੰਦੇ ਨੇ। ਬਸ ਚਾਰ ਦੀਵਾਰੀ ਕੀਤੀ, ਸ਼ੈੱਡ ਪਾਇਆ, ਚਲੋ ਜੀ ਪ੍ਰੋਗਰਾਮ ਸ਼ੁਰੂ ਹੋ ਗਿਆ। ਇਹਦਾ ਹੁੰਦਾ ਇਹ ਤੇ ਕੋਈ ਪਤਾ ਨਹੀਂ। ਮੇਰਾ ਨਿਸ਼ਾਨਾ ਸਹੀ ਹੈ ਇਹਨਾਂ ਮੈਨੂੰ ਪਤਾ ਹੈ, ਮੇਰਾ ਜਿਹੜਾ ਮਾਰਗ ਹੈ ਉਹ ਸਹੀ ਹੈ ਮੈਨੂੰ ਪਤਾ ਹੈ। ਤੇ ਜੇ ਦੂਜਿਆਂ ਦਾ ਸਾਥ ਬਾਪੂ ਦੇ ਸਕਦਾ ਹੈ, ਜਿਹੜੇ ਆਪਣੇ ਨਾਲ ਜੋੜਦੇ ਨੇ, ਮੈਂ ਤੇ ਜੋੜਨਾ ਹੀ ਬਾਪੂ ਨਾਲ, ਮੇਰਾ ਸਾਥ ਕਿਉਂ ਨਹੀਂ ਦੇਵੇਗਾ। ਇਹ ਮੇਰੀ ਬੇਨਤੀ ਹੈ। ਥੱਕ ਕੇ ਨਹੀਂ ਬਹਿਣਾ ਚਾਹੀਦਾ, ਆਲਸੀ ਨਹੀਂ ਬਣਨਾ ਚਾਹੀਦਾ। ਉਦਮ ਕਰੀ ਚੱਲੋ, ਉਦਮ ਕਰੀ ਚੱਲੋ, ਥੱਕ ਕੇ ਨਾ ਬੈਠੋ। ਇਹ ਮੰਜ਼ਿਲ ਦੇ ਮੁਸਾਫਿਰ, ਮੰਜ਼ਿਲ ਵੀ ਮਿਲੇਗੀ, ਜੀਉਣ ਦਾ ਮਜ਼ਾ ਵੀ ਆਏਗਾ। ਆਪ ਸਬਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਕਹਿ ਕੇ ਸ਼ਬਦ ਪੜ੍ਹੀਏ। ਪ੍ਰਾਰਥਨਾ ਦਾ ਅਸਰ ਕਿਸੇ ਵੀ ਵੇਲੇ ਹੋ ਸਕਦਾ ਹੈ। ਅਰਦਾਸ ਦਾ ਅਸੀਂ ਅਰਦਾਸ ਕਰਦੇ ਹਾਂ ਨਾ, ਉਹਦਾ ਅਸਰ ਕਿਸੇ ਵੇਲੇ ਵੀ ਅਰਦਾਸ ਕਬੂਲ ਹੋ ਸਕਦੀ ਹੈ। ਪ੍ਰਾਰਥਨਾ ਦਾ ਅਸਰ ਕਿਸੇ ਵੇਲੇ ਵੀ ਹੋ ਸਕਦਾ ਹੈ। ਔਖੀ ਤੋਂ ਔਖੀ ਪਰਿਸਥਿਤੀ ਦੇ ਵਿੱਚ ਵੀ ਪ੍ਰਾਰਥਨਾ ਕਰਨੀ ਨਾ ਛੱਡੋ। ਮੁਸ਼ਕਲ ਦਾ ਸਮਾਂ ਆ ਗਿਆ ਨਾ, ਔਖੀ ਤੋਂ ਔਖੀ ਪਰਿਸਥਿਤੀ ਦੇ ਵਿੱਚ ਵੀ ਪ੍ਰਾਰਥਨਾ ਕਰਨੀ ਨਾ ਛੱਡੋ। ਪਿਆਰਿਓ, ਭਾਵੇਂ ਪ੍ਰਾਰਥਨਾ ਪੂਰੀ ਹੋਣ ਦੇ ਆਸਾਰ ਨਜ਼ਰ ਵੀ ਨਾ ਆਉਂਦੇ ਹੋਣ ਨਾ, ਕਿ ਮੈਂ ਅਰਦਾਸ ਕਰ ਰਿਹਾ, ਹੋ ਸਕਦਾ ਇਸ ਵੇਲੇ ਪੂਰੀ ਨਾ ਹੋਵੇ, ਆਸਾਰ ਨਜ਼ਰ ਨਹੀਂ ਆ ਰਹੇ, ਤਾਂ ਵੀ ਅਰਦਾਸ ਕਰੀ ਚੱਲੋ। ਪਤਾ ਨਹੀਂ ਕਿਹੜੇ ਪਲ ਦੇ ਵਿੱਚ ਉਹਨੇ ਤੁਹਾਡੀ ਸੁਣ ਲੈਣੀ ਹੈ। ਆਖੋ ਵਾਹਿਗੁਰੂ ਜੀ। ਕਈ ਵਾਰੀ ਬੰਦਾ ਕਹਿੰਦਾ ਨਾ ਕਿ ਮੈਂ ਤੇ ਅਰਦਾਸ ਕਰ ਰਿਹਾ ਪਰ ਮੇਰੀ ਤੇ ਸੁਣੀ ਨਹੀਂ ਜਾ ਰਹੀ, ਕੋਈ ਆਸਾਰ ਨਜ਼ਰ ਨਹੀਂ, ਕੋਈ ਰਸਤਾ ਖੁੱਲਿਆ ਹੀ ਨਹੀਂ। ਉਹ ਰਸਤਾ ਨਾ ਵੀ ਖੁੱਲੇ, ਆਸਾਰ ਨਾ ਵੀ ਨਜ਼ਰ ਆਉਣ, ਪਰ ਪ੍ਰਾਰਥਨਾ ਕਰਨੀ ਕਦੀ ਛੱਡੋ ਨਾ, ਕਿਉਂਕਿ ਪਤਾ ਨਹੀਂ ਕਿਹੜੇ ਛਣ, ਕਿਹੜੇ ਪਲ, ਕਿਹੜੀ ਘੜੀ ਉਹਨੇ ਤੇਰੀ ਕੀਤੀ ਹੋਈ ਅਰਦਾਸ ਨੂੰ ਸੁਣ ਕੇ ਕਬੂਲ ਕਰ ਲੈਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਧੰਨ ਬਾਬਾ। ਆਓ ਬੜੇ ਪਿਆਰ ਨਾਲ ਗੁਰੂ ਬਾਬਾ ਨਾਨਕ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 795 ਨੰਬਰ ਅੰਗ ਦੇ ਉੱਤੇ ਦਰਜ। ਤੇਰੇ ਗੁਣ ਗਾਵਾਂ ਦੇ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਬੜੇ ਪਿਆਰ ਨਾਲ ਇਹ ਸ਼ਬਦ ਦਾ ਗਾਇਨ ਸਾਰੀ ਸੰਗਤ ਕਰਿਓ, ਕੋਈ ਰਸਨਾ ਮੰਝੀ ਨਾ ਰਹੇ ਜੀ। ਤੇਰੇ ਗੁਣ ਗਾਵਾਂ ਦੇ ਬੁਝਾਈ, ਤੇਰੇ ਗੁਣ ਗਾਵਾਂ ਦੇ ਬੁਝਾਈ, ਤੇਰੇ ਗੁਣ ਗਾਵਾਂ ਦੇ ਬੁਝਾਈ। ਬੋਲੋ ਤੇਰੇ ਗੁਣ ਗਾਵਾਂ ਦੇ ਬੁਝਾਈ, ਤੇਰੇ ਗੁਣ ਗਾਵਾਂ, 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 ਤੇਰੇ ਗੁਣ ਗਾਵਾਂ ਦੇ ਬੁਝਾਈ।
सिंह जी, महादेव सिंह जी। मंगो सारे तेरे गुण गावा, देह बुझाई। तेरे गुण गावा, देह बुझाई। जैसे सच में, जैसे सच में रहो रजाई, तेरे गुण गावा, देह बुझाई। तेरे गुण गावा, देह बुझाई। तू सुल्तान कहाँ हो मियां, तेरी कवन बड़ाई। बोलो सारे जी। तू सुल्तान दादाजी, तू सुल्तान पिताजी, तू सुल्तान रामदास, तू सुल्तान कहाँ हो मियां, तेरी कवन बड़ाई। जो तू दे सो कहाँ सो आमी, मैं मूर्ख कहन न जाई, मैं मूर्ख कहन न जाई, न जाई। तेरे गुण गावा, देह बुझाई। मंगो तेरे गुण गावा, देह बुझाई। जी जैसे सच में, जैसे सच में रहो रजाई, तेरे गुण गावा, देह बुझाई। तेरे गुण गावा, देह बुझाई। धन गुरु रामदास जी, धन गुरु रामदास जी। प्यार नाल लखन जी, धन बाबा। देव सिंह जी। जो किछ होआ सब किछ तुझ ते, तेरी सब असनाई। बोलो जो किछ होआ पिताजी, सब किछ तुझ ते, तेरी सब
असनाई तेरा अंत न जाना मेरे साहिब, मैं अदले क्या चतुराई, मैं अदले क्या चतुराई, मैं अदले क्या चतुराई, तेरे गुण गावा तेरे बुझाई, तेरे गुण गावा तेरे बुझाए, तेरे गुण गावा तेरे बुझाई, तेरे गुण गावा तेरे बुझाए, तेरे गुण गावा तेरे बुझाई, तेरे गुण गावा तेरे बुझाए, तेरे गुण गावा तेरे बुझाई, तेरे गुण गावा तेरे बुझाए। धन गुरु रामदास जी, गुरु रामदास जी, प्यार न लखन जी, धन बाबा देव सिंह जी, क्यों हो कठी कथे कथ देखा, मैं कथ न कथ ना जाई, पढ़ो क्या हो कठी कथे कथ देखा, मैं कथ न कथ ना जाई, जो तुध पावे पिता जी सोई आखा, जो तुध पावे बोलो सोई आखा, दिल तेरी वड्याई, दिल तेरी वड्याई, वड्याई, तेरे गुण गावा तेरे बुझाई, तेरे गुण गावा तेरे बुझाए, तेरे गुण गावा तेरे बुझाई, तेरे गुण गावा तेरे बुझाए। धन गुरु रामदास जी, गुरु रामदास जी, प्यार न लखन जी, धन बाबा एते कूकर हो बेगाना, पौंका इस तन
खस में न जाई, खस में न जाई, न जाई, तेरे गुण गावा तेरे बुझाई, तेरे गुण गावा तेरे बुझाई। जैसे सच में, जैसे सच में रहो रजाई, तेरे गुण गावा तेरे बुझाई, तेरे गुण गावा तेरे बुझाई। तेरे गुण गावा तेरे गुण गावा, तेरे गुण गावा तेरे गुण गावा, तेरे गुण गावा तेरे गुण गावा, तेरे गुण सपना जिया का एक दाता, सो मैं बिसर न जाई, तेरे गुण गावा तेरे गुण गावा, तेरे गुण गावा तेरे गुण गावा। धन गुरु रामदास जी, धन गुरु रामदास जी, धन गुरु रामदास जी, धन गुरु रामदास जी। धन बाबा दीप सिंह जी, धन बाबा दीप सिंह जी, धन बाबा दीप सिंह जी, धन बाबा दीप सिंह जी। आप में अगोचर अलख अपारा, चिंता करो हमारी, पिता तो चिंता कर, चिंता करो हमारी, चिंता करो हमारी, चल थल मैयल पर पुरलीना कट कट चोट तुम्हारी, सिख मत सब पुत तुम्हारी, मंदिर श्याम तेरे, तुझ बिन अवर न जाना मेरे साहिबा, गुण गावा नित तेरे, तेरे गुण गावा तेरे गुण गावा, तेरे गुण गावा तेरे गुण गावा।
गुर सज्जन मेरा मेल करे चित मिल हर नाम ते आवा। गुर सतगुर पासों हर गोष्ठ पूछा कर सांझी हर गुण गावा। गुण गावा नित नित सत हर के मन जीवे नाम सुन तेरा। नानक चित वेला बिसरे मेरा स्वामी तित वेले मर जाए जियो मेरा। गुण गावा नित 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 गुण गावा जी नित नित सत हर के मन जीवे नाम सुन तेरा। तेरे गुण गावा 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 तेरे गुण धन गुरु रामदास जी धन गुरु रामदास जी धन बाबा दीप सिंह 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 जी तेरे गुण गावा 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 दाता जी तेरे गुण गावा तेरे गुण गावा तेरे गुण गावा वाहिगुरु 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 सारे जुड़ जाओ सब दी आवाज आवे जी वाहिगुरु
देह बुझाई तेरे गुण गावा, देह बुझाई। बोले सोनिहाल धन गुरु रामदास जी, धन गुरु रामदास जी। प्यार न लखो न जी धन बाबा, देव सिंह ਵੱਡੀ ਦਾਤ ਮੰਗ ਰਹੇ ਆ ਤੇਰੇ ਗੁਣ ਗਾਵਾਂ ਦੇ 부ਝਾਈ। ਉੱਠਦਿਆਂ ਬਹਿੰਦਿਆਂ ਦਾਤਿਆ ਹਰ ਵੇਲੇ ਤੇਰੀ ਯਾਦ ਮੇਰੇ ਅੰਦਰ ਬਣੀ ਰਵੇ। ਔਰ ਮੈਂ ਸੱਚ ਕਹਿ ਰਿਹਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ। ਜਦੋਂ ਵਿਨਮਰ ਭਾਵਨਾ ਦੇ ਨਾਲ, ਨਿਮਰਤਾ ਦੇ ਨਾਲ ਅੰਦਰੋਂ ਢਹਿ ਕੇ ਬੇਨਤੀ ਕਰਾਂਗੇ ਨਾ, ਫਿਰ ਸਤਿਗੁਰੂ ਸਾਨੂੰ ਖਾਲੀ ਨਹੀਂ ਮੋੜਨਗੇ। ਅੰਦਰੋਂ ਨਿਮਰਤਾ ਦੇ ਨਾਲ। ਕਈ ਵਾਰੀ ਬੰਦੇ ਦੀ ਈਗੋ ਜਿਹੜੀ ਹੈ ਨਾ, ਅਹੰਕਾਰ ਹੈ ਨਾ, ਉਹ ਰੁਕਾਵਟ ਪੈਦਾ ਕਰਦਾ ਹੈ। ਜਰਾ ਜਿੰਨਾ ਉਹ ਖੁਦੀ ਨੂੰ ਮਿਟਾਇਆ, ਉਹ ਆਪਣੇ ਆਪ ਨੂੰ ਮਿਟਾਇਆ, ਤੇ ਪਿਆਰਿਓ ਫਿਰ ਪਰਮੇਸ਼ਰ ਸਾਈਂ ਬਿਲਕੁਲ ਨੇੜੇ ਨਜ਼ਰ ਆਉਣ ਲੱਗ ਪੈਂਦਾ ਹੈ, ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ। ਬਸ ਨਿਮਾਣੇ ਬਣ ਕੇ ਬੇਨਤੀ ਕਰੀਏ। ਇੱਕ ਬੰਦਾ ਕਿਸੇ ਪਹਾੜੀ ਇਲਾਕੇ ਵੱਲ ਜਾ ਰਿਹਾ, ਕਦੀ ਪਹਿਲੇ ਗਿਆ ਨਹੀਂ ਸੀ ਉਸ ਇਲਾਕੇ 'ਚ, ਤੇ ਅੱਗੇ ਜਾ ਕੇ ਨਾ ਇੱਕ ਮੀਲ ਪੱਥਰ ਲੱਗਿਆ, ਉਹਦੇ ਤੇ ਲਿਖਿਆ ਜਿਹੜੇ ਜਗ੍ਹਾ ਤੇ ਤੁਸੀਂ ਪਹੁੰਚਣਾ ਹੈ, ਜਿਹੜੇ ਇਲਾਕੇ 'ਚ 40 ਕਿਲੋਮੀਟਰ ਦੂਰ ਹੈ। ਗੱਲ ਸੁਣਨ ਵਾਲੀ। ਹੁਣ ਉਹਨੇ ਆਪਣੀ ਗੱਡੀ ਤੋਰਨੀ ਸ਼ੁਰੂ ਕੀਤੀ। ਉਹ 40 ਕਿਲੋਮੀਟਰ ਦਾ ਮੀਲ ਪੱਥਰ ਪੜ ਕੇ ਕਿ ਅਜੇ ਤੇ 40 ਕਿਲੋਮੀਟਰ ਪਈ ਹੈ ਮੇਰੀ ਮੰਜ਼ਿਲ। ਗੱਡੀ ਤੇਜ਼ੀ ਨਾਲ ਦੌੜਾ ਰਿਹਾ ਹੈ। ਅੰਦਾਜ਼ਾ 50 ਕਿਲੋਮੀਟਰ ਦਾ ਸਫ਼ਰ ਤੈਅ ਹੋ ਗਿਆ। 10 ਕਿਲੋਮੀਟਰ ਹੋਰ ਗਾਂ ਚਲਿਆ ਗਿਆ। ਉਹਨੇ ਵੇਖਿਆ ਅਜੇ ਤੱਕ ਤੇ ਜਿੱਥੇ ਮੈਂ ਪਹੁੰਚਣਾ ਉਹ ਮੰਜ਼ਿਲ ਆਈ ਨਹੀਂ। ਤੇ ਇੱਕ ਬਜ਼ੁਰਗ ਔਰਤ, ਪਹਾੜਨ ਔਰਤ, ਉਹ ਸਿਰ ਦੇ ਉੱਤੇ ਨਾ ਉਹਨੇ ਘਾਹ ਦੀ ਪੰਡ ਚੱਕੀ ਹੈ, ਉਹ ਤੁਰੀ ਜਾ ਰਹੀ। ਆਪਣੀ ਗੱਡੀ ਦਾ ਇਹਨੇ ਰੋਕ ਕੇ ਗੱਡੀ ਨੂੰ ਸ਼ੀਸ਼ਾ ਥੱਲੇ ਕੀਤਾ, ਗੱਡੀ ਨੂੰ ਰੋਕਿਆ, ਸ਼ੀਸ਼ਾ ਥੱਲੇ ਕੀਤਾ, ਤੇ ਉਸ ਵੇਲੇ ਉਸ ਔਰਤ ਕੋਲੋਂ ਪੁੱਛਦਾ ਹੈ, ਬਈ ਆਹ ਇਲਾਕਾ ਕਿੰਨੀ ਕੁ ਦੂਰ ਹੈ? ਤੇ ਉਹ ਔਰਤ ਪਤਾ ਕੀ ਕਹਿੰਦੀ? ਕਹਿੰਦੀ ਬਾਬੂ ਜੀ ਆਪ ਤੋਂ ਪੜ੍ਹੇ ਲਿਖੇ ਹੋ। ਸੁਣਿਓ ਧਿਆਨ ਨਾਲ ਕਿ ਤੁਸੀਂ ਤੇ ਪੜ੍ਹੇ ਲਿਖੇ ਹੋ। ਜਿਹੜਾ ਇਲਾਕਾ ਤੁਸੀਂ ਕਹਿ ਰਹੇ ਪਿੱਛੇ ਨਿਸ਼ਾਨ ਲੱਗਿਆ ਤੇ ਸੀ ਕਿ 10 ਕਿਲੋਮੀਟਰ ਪਿੱਛੇ ਇੱਕ ਨਿਸ਼ਾਨ ਲੱਗਿਆ ਸੀ ਕਿ ਉੱਥੋਂ ਤੁਸੀਂ ਸੱਜੇ ਮੁੜਨਾ ਹੈ। ਤੁਸੀਂ ਉਹ ਨਿਸ਼ਾਨ ਲੱਗਦਾ ਪੜਿਆ ਨਹੀਂ, ਸੱਜੇ ਮੁੜਨ ਦੀ ਜਗ੍ਹਾ ਤੁਸੀਂ ਅੱਗੇ ਆ ਗਏ। ਤੁਸੀਂ 10 ਕਿਲੋਮੀਟਰ ਪੈਂਡਾ ਵੱਧ ਤੈਅ ਕਰ ਲਿਆ। ਤੇ ਉਸ ਵੇਲੇ ਨਾ ਉਹ ਜਿਹੜਾ ਵਿਅਕਤੀ, ਉਹਨੂੰ ਇਦਾਂ ਮਹਿਸੂਸ ਹੋਇਆ ਜਿਵੇਂ ਮੇਰੀ ਈਗੋ ਨੂੰ ਨਾ ਠੇਸ ਪਹੁੰਚੀ ਹੈ। ਮੈਂ ਤੇ ਕਦੀ ਗਲਤ ਹੋ ਹੀ ਨਹੀਂ ਸਕਦਾ। ਇਹਨੇ ਕਹਿਤਾ 10 ਕਿਲੋਮੀਟਰ ਤੁਸੀਂ ਗਾਂ ਆ ਗਏ ਹੋ। ਤੇ ਉਸ ਵੇਲੇ ਨਾ ਇੱਕ ਬਨੌਟੀ ਜੀ ਮੁਸਕਰਾਹਟ ਦੇ ਨਾਲ ਔਰਤ ਵੱਲ ਤੱਕਦਾ, ਤੇ ਫਿਰ ਗੱਡੀ ਦੀ ਰੇਸ ਨੱਪੀ ਤੇ ਗਾਂ ਹੀ ਤੁਰਿਆ ਜਾਂਦਾ। ਆਖੋ ਵਾਹਿਗੁਰੂ ਜੀ। ਕਿ ਜਦ ਤੱਕ ਇਹ ਔਰਤ ਇਸ ਇਲਾਕੇ ਤੋਂ ਇੱਧਰ ਉੱਧਰ ਨਹੀਂ ਨਾ ਹੋ ਜਾਏਗੀ, ਮੈਂ ਗਾਂ ਹੀ ਤੁਰਨਾ ਹੈ, ਗਾਂ ਹੀ। ਇਹ ਕੀ ਸਮਝੇਗੀ, ਇਹ ਕੀ ਸੋਚੇਗੀ ਕਿ ਮੈਂ ਗਲਤ ਆ ਗਿਆ? ਈਗੋ ਨੂੰ ਠੇਸ ਵੱਜੀ। ਉਹਨੇ ਉਸ ਔਰਤ ਦੀ ਗੱਲ ਦੀ ਪਰਵਾਹ ਨਹੀਂ ਕੀਤੀ ਤੇ ਗਾਂ ਤੁਰਨ ਲੱਗ ਪਿਆ ਕਿ ਔਰਤ ਦੇ ਅੰਦਰ ਇਹ ਚੀਜ਼ ਨਾ ਆਵੇ ਕਿ ਮੈਂ ਪਿੱਛੇ ਮੁੜਨ ਵਾਲਾ ਵਿਅਕਤੀ ਆ। ਬਸ ਉਹਦੇ ਅੰਦਰ ਆਹ ਪਿਕਚਰ, ਜਦ ਕਿ ਉਹਨੂੰ ਜਾਣਦਾ ਵੀ ਨਹੀਂ ਕੌਣ ਹੈ, ਪਰ ਉਹਦੇ ਅੰਦਰ ਆਹ ਪਿਕਚਰ ਬਣ ਜਾਏ ਕਿ ਮੈਂ ਪਿੱਛੇ ਮੁੜਨ ਵਾਲਾ ਨਹੀਂ, ਮੈਂ ਪਿੱਛੇ ਹਟਣ ਵਾਲਾ ਬੰਦਾ ਨਹੀਂ, ਮੈਂ ਅੱਗੇ ਹੀ ਵਧਣ ਵਾਲਾ ਵਾਂ। ਭਾਵੇਂ ਮੇਰੀ ਮੰਜ਼ਿਲ ਮਿਲੇ ਤੇ ਭਾਵੇਂ ਨਾ ਮਿਲੇ, ਮੈਨੂੰ ਪਰਵਾਹ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਹੈ ਹਉਮੈ ਤੇ ਜਿੱਦ ਦਾ ਉਹੀ ਪੁਰਾਣਾ ਰੂਪ ਹੈ ਜੀ, ਜਿਹੜਾ ਰੂਪ ਸਾਨੂੰ ਸਖਤ ਜਿੱਦੀ ਬਣਾ ਦਿੰਦਾ। ਇਹ ਹਉਮੈ ਦਾ ਹੀ ਪੁਰਾਣਾ ਰੂਪ ਹੈ, ਇੱਕ ਹਉਮੈ ਦਾ ਹੀ ਰੂਪ ਹੈ ਜਿਹੜਾ ਸਾਨੂੰ ਸਖਤ ਜਿੱਦੀ ਬਣਾ ਦਿੰਦਾ। ਪਿਆਰਿਓ, ਜਦੋਂ ਸਾਡੀ ਹਉਮੈ ਨੂੰ ਠੇਸ ਪਹੁੰਚਦੀ ਹੈ ਨਾ, ਫਿਰ ਅਸੀਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ ਜੋ ਵੀ ਕਰਦੇ ਆ ਬਸ ਉਹੀ ਕਰੀ ਜਾਂਦੇ ਆ। ਉਹੀ ਜੋ ਵੀ ਕਰ ਰਹੇ ਹੁੰਨੇ ਨਾ, ਉਹੀ ਕਰੀ ਜਾਂਦੇ ਆ।
ਭਾਵੇਂ ਇਹਦਾ ਨਤੀਜਾ ਕੁਝ ਵੀ ਨਿਕਲੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹਉਮੈ ਦੇ ਵਿੱਚ ਬੰਦਾ ਨਾ ਕਈ ਵਾਰੀ ਉਹੋ ਹੀ ਕਰੀ ਜਾਂਦਾ ਜੋ ਕਰ ਰਿਹਾ। ਕੋਈ ਸਮਝਾਉਂਦਾ ਵੀ ਇਹ ਨਾ ਕਰ, ਇਹ ਕੰਮ ਨਾ ਕਰ, ਪਰ ਈਗੋ ਦੇ ਕਰਕੇ ਕਰੀ ਉਹੀ ਜਾਂਦਾ ਹੈ। ਭਾਵੇਂ ਇਹਦਾ ਸਿੱਟਾ ਤਬਾਹੀ ਕਿਉਂ ਨਾ ਨਿਕਲੇ, ਬੰਦਾ ਉਸ ਵੇਲੇ ਆਪਣੀ ਈਗੋ ਦੇ ਕਰਕੇ ਪਰਵਾਹ ਨਹੀਂ ਕਰਦਾ। ਰਾਵਣ ਨੂੰ ਕਿੰਨਿਆਂ ਨੇ ਸਮਝਾਇਆ ਸੀ, ਦੱਸੋ ਕਿੰਨਿਆਂ ਨੇ ਸਮਝਾਇਆ? ਜਦੋਂ ਸੀਤਾ ਜੀ ਨੂੰ ਚੱਕ ਕੇ ਲੈ ਗਿਆ, ਜਦੋਂ ਆਪਣੇ ਉੱਥੇ ਲੰਕਾ 'ਚ ਵੀ ਰੱਖਿਆ, ਉਦੋਂ ਵੀ ਕਈਆਂ ਨੇ ਮੱਤ ਦਿੱਤੀ ਵਾਪਸ ਭੇਜ ਦੇ, ਪਰ ਈਗੋ ਨੂੰ ਪੱਠੇ ਪੈ ਰਹੇ ਸੀ। ਨਤੀਜਾ ਤਬਾਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੰਦਾ ਕਈ ਵਾਰੀ ਅਹੰਕਾਰ ਵਿੱਚ ਉਹੋ ਹੀ ਕੁਝ ਕਰੀ ਜਾਂਦਾ ਜੋ ਉਹ ਕਰ ਰਿਹਾ ਹੁੰਦਾ। ਕਈਆਂ ਦੇ ਸਮਝਾਉਣ ਤੇ ਵੀ ਬਾਜ ਨਹੀਂ ਆਉਂਦਾ, ਭਾਵੇਂ ਇਸ ਫੈਸਲੇ ਦਾ ਮਤਲਬ ਤਬਾਹੀ ਕਿਉਂ ਨਾ ਹੋਵੇ, ਪਰ ਪਿੱਛੇ ਨਹੀਂ ਹੁੰਦੇ ਕਈ ਵਾਰੀ ਇਨਸਾਨ। ਇਹ ਮੇਰੀ ਬੇਨਤੀ ਹੈ ਪਿਆਰਿਓ, ਜ਼ਿੰਦਗੀ ਵਿੱਚ ਜੇ ਕਿਤੇ ਤੁਹਾਡੇ ਇਹੋ ਜਿਹਾ ਮੋੜ ਆ ਜਾਵੇ ਨਾ ਕਿ ਆਪਣੀ ਹਉਮੈ ਨੂੰ ਬਰਕਰਾਰ ਰੱਖਣ ਅਤੇ ਤਬਾਹੀ ਵੱਲ ਵਧਣ ਦੀ ਬਜਾਏ ਪਿਆਰਿਓ ਆਪਣੇ ਰਾਹ ਨੂੰ ਸੁਧਾਰਨ ਦੇ ਵਿੱਚ ਇੱਕ ਰਸਤੇ ਦੀ ਚੋਣ ਕਰਨੀ ਪਵੇ ਨਾ, ਤੇ ਈਗੋ ਨੂੰ ਪੱਠੇ ਪਾਉਣ ਵਾਲਾ, ਤਬਾਹੀ ਵੱਲ ਜਾਣ ਵਾਲਾ ਰਸਤਾ ਨਾ ਇਖਤਿਆਰ ਕਰਿਓ। ਭਾਵੇਂ ਤੁਹਾਨੂੰ ਥੋੜਾ ਪਿੱਛੇ ਕਿਉਂ ਨਾ ਮੁੜਨਾ ਪਵੇ, ਸਹੀ ਰਸਤੇ ਦੀ ਚੋਣ ਕਰਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੀ ਹਉਮੈ ਨੂੰ, ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨ ਦਾ ਹੱਕ ਨਾ ਦਿਓ। ਇਹ ਮੇਰੀ ਬੇਨਤੀ ਹੈ। ਜੇ ਤੁਸੀਂ ਜਾਣ ਗਏ ਹੋ ਨਾ ਅਸੀਂ ਗਲਤ ਰਸਤੇ ਤੇ ਪਹੁੰਚ ਗਏ, ਅਸੀਂ ਜੇ ਜਾਣ ਗਏ ਅਸੀਂ ਗਲਤ ਰਸਤੇ ਤੇ ਪਹੁੰਚ ਗਏ ਆ, ਤੇ ਰਾਹ ਤੁਰੰਤ ਬਦਲ ਲਓ। ਉਸ ਵੇਲੇ ਈਗੋ 'ਚ ਖੜੇ ਨਾ ਰਹੋ। ਮੇਰੀ ਬੇਨਤੀ ਹੈ, ਉਸ ਵੇਲੇ ਰਾਹ ਬਦਲ ਲਓ, ਈਗੋ 'ਚ ਖੜੇ ਨਾ ਰਹੋ। ਅਸੀਂ ਰਾਹ ਨਹੀਂ ਬਦਲਦੇ, ਅਸੀਂ ਈਗੋ 'ਚ ਖੜੇ ਰਹਿੰਦੇ। ਇੱਥੋਂ ਤੱਕ ਈਗੋ 'ਚ ਖੜੇ ਹੋ ਜਾਂਦੇ ਆ ਕਿ ਕਈ ਵਾਰੀ ਗੁਰ ਪਰਮੇਸ਼ਰ ਨਾਲ ਵੀ ਮੱਥਾ ਲਾਉਣ ਲੱਗੇ ਆ ਪਿੱਛੇ ਨਹੀਂ ਹੁੰਦੇ। ਪਿਆਰੇ ਸ਼ਹੀਦ ਸਿੰਘਾਂ ਦੇ ਅੱਗੇ ਵੀ ਪਿਆਰਿਓ ਮੱਥਾ ਲਾਉਣ ਲੱਗੇ ਆ, ਮਹਾਂਪੁਰਖਾਂ ਦੇ ਨਾਲ ਵੀ ਮੱਥਾ ਲਾਉਣ ਲੱਗੇ ਆ, ਅਸੀਂ ਪਿੱਛੇ ਨਹੀਂ ਹੁੰਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਰੱਖੋ ਨਾ ਜੀ ਧੰਨ ਬਾਬਾ। ਜਦੋਂ ਪਤਾ ਲੱਗ ਜਾਵੇ ਨਾ ਕਿ ਗਲਤ ਰਸਤੇ ਤੇ ਆ ਗਏ, ਜਿਵੇਂ ਗੁਰੂ ਬਾਬਾ ਨਾਨਕ ਜੀ ਦਾ ਬਚਨ ਹੈ ਨਾ, ਕਿਸੇ ਨੇ ਕਿਹਾ ਮਾਰੇ ਮਨ ਕਾਬੂ 'ਚ ਕਿਵੇਂ ਆਵੇ? ਮਾਰੇ ਕਹਿੰਦੇ ਜਿੱਥੇ ਤੱਕ ਗਿਆ ਨਾ, ਜਦੋਂ ਹੋਸ਼ ਆ ਗਈ ਉੱਥੋਂ ਮੋੜ ਲਓ, ਕਾਬੂ ਆਉਣ ਲੱਗ ਪਏਗਾ। ਮੰਨ ਲਓ 2 ਘੰਟੇ ਬੀਤ ਗਏ, ਤੁਹਾਨੂੰ ਨਿੰਦਿਆ ਕਰਦਿਆਂ ਨਹੀਂ ਪਤਾ ਲੱਗਿਆ, ਪਰ 2 ਘੰਟੇ ਬਾਅਦ ਪਤਾ ਲੱਗ ਗਿਆ ਉਹ ਨਿੰਦਿਆ ਬੜੀ ਮਾੜੀ, ਉਸੇ ਵੇਲੇ ਮਨ ਨੂੰ ਮੋੜ ਲਓ। ਉਸੇ ਵੇਲੇ ਇੱਕ ਦਿਨ ਇਹੋ ਜਿਹਾ ਹਿਸਾਬ ਬਣ ਜਾਏਗਾ, ਮੋੜ ਇੰਨਾ ਛੋਟਾ ਹੋ ਜਾਏਗਾ, ਅੰਦਰ ਹੀ ਇਹ ਫੁਰਨੇ ਆਉਣਗੇ ਤੇ ਅੰਦਰੋਂ ਹੀ ਮੁੱਕ ਜਾਣਗੇ, ਮਨ ਕਾਬੂ 'ਚ ਆਉਣ ਲੱਗ ਪਏਗਾ। ਸਾਨੂੰ ਪਤਾ ਹੈ ਅਸੀਂ ਗਲਤ ਰਸਤੇ ਤੇ ਤੁਰਨ ਲੱਗ ਪਏ, ਤਾਂ ਵੀ ਰਾਹ ਨਾ ਬਦਲੀਏ, ਫਿਰ ਐਕਸੀਡੈਂਟ ਤੇ ਹੋਏਗਾ ਹੀ ਹੋਏਗਾ, ਤਬਾਹੀ ਤੇ ਹੋਏਗੀ ਹੋਏਗੀ। ਇਹ ਮੇਰੀ ਬੇਨਤੀ ਹੈ, ਭਾਵੇਂ ਸਾਡੀ ਹਉਮੈ ਇਸ ਚੀਜ਼ ਦੀ ਇਜਾਜ਼ਤ ਨਾ ਦੇਵੇ, ਪਰ ਸਾਡੀ ਬਿਹਤਰੀ ਦੇ ਲਈ ਇਹੋ ਹੀ ਗੱਲ ਹੈ ਪਿਆਰਿਓ। ਪਤਾ ਕਿਹੜੀ ਗੱਲ? ਕਿ ਘੁੰਮ ਕੇ ਦੂਜੇ ਰਾਹ ਤੇ ਤੁਰ ਪਓ, ਘੁੰਮ ਕੇ ਦੂਜੇ ਰਾਹ ਤੇ ਤੁਰ ਪਓ, ਰਾਹ ਬਦਲ ਲਓ। ਇਹ ਮੇਰੀ ਬੇਨਤੀ। ਜੇ ਈਗੋ ਦੇ ਵਿੱਚ ਖੜੇ ਰਵਾਂਗੇ ਗੱਲ ਨਹੀਂ ਜੇ ਬਣਨੀ। ਨਿਮਾਣੇ ਬਣ ਕੇ ਜਦੋਂ ਪਿਤਾ ਦੇ ਅੱਗੇ ਜੋਦੜੀ ਕਰਾਂਗੇ ਨਾ, ਮੰਗਤੇ ਬਣ ਕੇ, ਫਿਰ ਬਾਪੂ ਨੇ ਖਾਲੀ ਮੋੜ ਕੋਈ ਨਹੀਂ, ਫਿਰ ਤੇ ਉਹ ਸਾਡੀਆਂ ਝੋਲੀਆਂ ਤੇ ਭਰੇਗਾ ਹੀ ਭਰੇਗਾ। ਮੈਂ ਸੱਚ ਕਹਿ ਰਿਹਾ, ਜਦੋਂ ਨਿਮਾਣੇ ਬਣ ਕੇ ਬੇਨਤੀਆਂ ਕਰੋਗੇ ਨਾ, ਸਾਡੀਆਂ ਝੋਲੀਆਂ ਤੇ ਭਰੇਗਾ, ਸਾਨੂੰ ਲੱਖਾਂ ਕਰੋੜਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦੇਵੇਗਾ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ। ਨਿਮਾਣੇ ਬਣ ਕੇ ਬੇਨਤੀ ਕਰੋ, ਗਰੀਬ ਨਵਾਜ ਆਪਣੇ ਗੁਣਾਂ ਨੂੰ ਗਾਉਣ ਦੀ ਦਾਤ ਮੈਂ ਗਰੀਬ ਦੀ ਝੋਲੀ 'ਚ ਪਾ। ਹਰ ਵੇਲੇ ਮੇਰੇ ਅੰਦਰ ਤੇਰੀ ਯਾਦ ਵਸੀ ਰਵੇ। ਕੰਮ ਕਰ ਕਰਦੇ ਆ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਉਂਦੇ ਆ ਜਾਂਦੇ ਆ, ਮੈਂ ਜਿੱਥੇ ਵੀ ਬੈਠਾ ਕਿਸੇ ਨਾਲ ਹਾਸਾ ਖੇਡਾ ਵੀ ਕਰਦਾ, ਮਜ਼ਾਕ ਵੀ ਕਰਦਾ, ਗੱਲਾਂ ਵੀ ਕਰਦਾ, ਪਰ ਤੇਰੀ ਯਾਦ ਬਸ ਹਰ ਵੇਲੇ ਬਰਕਰਾਰ ਰਵੇ। ਇਹ ਅਰਦਾਸ ਕਰਿਓ। ਗੁਰੂ ਮਿਹਰ ਕਰੇ। ਸਮਾਂ ਹੋ ਰਿਹਾ ਸਮਾਪਤੀ ਦਾ, ਭੁੱਲ ਚੁੱਕ ਦੀ ਖਿਮਾ ਕਰ ਦਿਓ। ਇਹ ਬੇਨਤੀ ਹੈ, ਇਹ ਧਿਆਨ ਨਾਲ ਸੁਣਿਓ, ਕਿਉਂਕਿ ਰੁਝੇਵੇਂ ਤੁਹਾਡੀ ਅਸੀਸ ਨਾਲ ਬਹੁਤ ਵੱਧ ਰਹੇ ਨੇ। ਹੁਣ ਬਟਾਲਾ ਰੋਡ ਵੀ ਜੇ ਪਿਤਾ ਜੀ ਨੇ ਚਾਹਿਆ, ਮਹੀਨੇ 1.5 ਮਹੀਨੇ ਤੱਕ ਉੱਥੇ ਵੀ ਨਿਰਮਾਣ ਸ਼ੁਰੂ ਕਰ ਦੇਣੇ ਨੇ। ਮਹਾਰਾਜ ਨੇ ਚਾਹਿਆ ਜੀ,
ਸ਼ੈੱਡ ਦੀ ਸਾਰੀ ਉਹ ਪ੍ਰੋਵੀਜ਼ਨ, ਸਾਰਾ ਉਹ ਨਕਸ਼ਾ ਬਣ ਚੁੱਕਿਆ। ਥੋੜੇ ਦਿਨਾਂ ਤੱਕ ਉਸਾਰੀ ਹੋ ਕੇ ਸ਼ੁਰੂ, ਤੇ ਮਹੀਨਾ ਹੱਦ 1.5 ਮਹੀਨੇ 2 ਮਹੀਨੇ ਲਾ ਲਓ, ਵੱਧ ਤੋਂ ਵੱਧ, ਇਹ ਤੋਂ ਵੱਧ ਨਹੀਂ ਲੱਗਣਾ ਟਾਈਮ। ਉਹ ਵੀ ਰੁਝੇਵੇਂ, ਬਾਹਰਲੇ ਸਮਾਗਮਾਂ ਦੇ ਵੀ ਰੁਝੇਵੇਂ ਨੇ। ਅੰਮ੍ਰਿਤ ਵੇਲੇ ਦੇ ਸਮਾਗਮ, ਉਹਨਾਂ ਦੀ ਜਾਣਕਾਰੀ ਪੂਰੀ 3 ਤੋਂ 4 ਦੀ ਰੂਟੀਨ ਨਾ ਛੱਡਿਓ, ਉਹਦੇ 'ਚ ਸਾਰਾ ਕੁਝ ਤੁਹਾਨੂੰ ਪਤਾ ਲੱਗਦਾ ਜਾਣਾ ਮਹਾਰਾਜ ਜੀ ਦੀ ਮਿਹਰ ਨਾਲ। 27 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ ਹੈ, ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ। ਦਸਾਂ ਨੂੰ ਲੈ ਕੇ ਆਇਓ। ਬਾਬਾ ਦੀਪ ਸਿੰਘ ਜੀ ਪ੍ਰਤੱਖ ਵਰਤਦੇ ਨੇ, ਸਭ ਨੂੰ ਪਤਾ ਹੈ। ਔਰ 10 ਸਤੰਬਰ ਦੀ ਰਹਿਣ ਸਭਾਈ, ਉਹਦੇ 'ਚ ਤੇ ਛੁੱਟੀ ਹੁੰਦੀ ਨਹੀਂ ਕਿਸੇ ਨੂੰ ਕੋਈ, ਉਹਦੇ 'ਚ ਤੇ ਕੋਈ ਮਾਫੀ ਨਹੀਂ। ਸਾਰੇ ਪਰਿਵਾਰਕ ਮੈਂਬਰ ਜਿੰਨੇ ਇੱਥੇ ਬੈਠੇ ਹੋ, ਜਿੰਨੇ ਘਰਾਂ 'ਚ ਬੈਠੇ ਸੁਣ ਰਹੇ ਹੋ, 15 20 ਜਾਣਿਆਂ ਨੂੰ ਨਾਲ ਲੈ ਕੇ ਆਏ। ਤੇ ਉਸ ਦਿਨ ਤੁਹਾਡੇ ਬੱਚੇ ਦਾ, ਜੋ ਦਾਸ ਦਾ ਬੇਟਾ ਹਰਸਹਿਜ ਸਿੰਘ, ਉਹਦੀ ਜੋ ਦਸਤਾਰਬੰਦੀ ਵੀ ਰੱਖ ਦਿੱਤੀ ਗਈ ਹੈ ਮਹਾਰਾਜ ਜੀ ਦੀ ਕਿਰਪਾ ਨਾਲ। ਉਹ ਪ੍ਰੋਗਰਾਮ ਵੀ ਹੈ। ਤੇ ਇਹ ਮੇਰਾ ਪਰਸਨਲ ਇਨਵੀਟੇਸ਼ਨ ਹੈ, ਮੇਰੇ ਵੱਲੋਂ ਸੱਦਾ ਹੈ। ਐਵੇਂ ਕਈ ਮੂੰਹ ਸਜਾ ਕੇ ਬਹਿ ਜਾਂਦੇ ਜੀ, ਸਾਨੂੰ ਫੋਨ ਨਹੀਂ ਕੀਤਾ ਇਹਨਾਂ ਨੇ ਸਪੈਸ਼ਲ। ਇਹ ਸਪੈਸ਼ਲ ਗੱਲ ਹੀ ਕਰ ਰਹੇ ਆ ਸਭ ਲਈ। ਕਈ ਸਾਡੇ ਜਿਹੜੇ ਟਰਸਟੀ ਮੈਂਬਰ ਹੁੰਦੇ ਨੇ, ਕਈ ਏਡਾ ਮੂੰਹ ਕਰ ਲੈਂਦੇ, ਮੈਨੂੰ ਫੋਨ ਨਹੀਂ ਕੀਤਾ। 40 ਸਾਲ ਬੀਤ ਗਏ, 40 ਸਾਲ ਸੰਗਤ ਕਰਦੇ ਆ, ਪਰ ਸਿੱਖਿਆ ਕੀ? ਸਾਨੂੰ ਫੋਨ ਨਹੀਂ ਕੀਤਾ ਜੀ, ਅਸੀਂ ਨਹੀਂ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਂ ਕਿਹਾ ਮੈਨੂੰ ਕਿਹੜਾ ਘਾਟਾ ਪੈਣਾ? ਘਾਟਾ ਤੇ ਤੁਹਾਡਾ ਹੈ ਜੀ। ਬਾਬੇ ਨੂੰ ਕਾਹਦਾ ਘਾਟਾ ਪੈਣਾ? ਬਾਬਾ ਦੀਪ ਸਿੰਘ ਨੂੰ ਕੋਈ ਘਾਟਾ ਥੋੜੀ ਹੈ। ਘਾਟਾ ਤੇ ਤੁਹਾਡਾ ਜੇ ਤੁਸੀਂ ਨਾ ਆਓਗੇ। ਇਹ ਮੇਰੀ ਬੇਨਤੀ, ਆ 40 ਸਾਲ ਸੰਗਤ ਕਰਦਿਆਂ ਹੋ ਗਏ, ਇੱਥੇ ਨਾ ਆਪਣੇ ਆਪ ਨੂੰ ਖਿਲਾਰ ਕੇ ਰੱਖੋ ਜੀ, ਫੋਨ ਆਏਗਾ ਤੇ ਸੰਗਤ ਵਿੱਚ ਜਾਣਾ ਨਹੀਂ। ਇਹ ਖੁੱਲਾ ਸੱਦਾ ਸਾਰੇ ਪਰਿਵਾਰਕ ਮੈਂਬਰਾਂ ਨੂੰ। 10 ਤਰੀਕ ਦੀ ਰਹਿਣ ਸਬਾਈ 'ਚ ਸਭ ਨੇ ਦਰਸ਼ਨ ਦੇਣੇ। 9 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋਏਗਾ, 4 ਵਜੇ ਤੱਕ। ਸਾਰਿਆਂ ਨੇ 15 20 ਜਾਣਿਆਂ ਨੂੰ ਲੈ ਕੇ ਆਉਣਾ। 8 ਸਤੰਬਰ ਨੂੰ ਮੇਰਾ ਜਨਮ ਦਿਨ ਹੁੰਦਾ ਹੈ, ਤੇ 8 ਸਤੰਬਰ ਵੀਰਵਾਰ ਆ ਰਹੀ, ਉਹ 12 ਤੋਂ 2 ਅਸੀਂ ਇੱਥੇ ਸਾਰੇ ਜੁੜਾਂਗੇ, ਕੀਰਤਨ ਹੋਏਗਾ, ਆ ਕੇ ਅਸੀਸਾਂ ਦੇਣਾ। 12 ਤੋਂ 2 8 ਸਤੰਬਰ ਨੂੰ ਇੱਥੇ ਜੋ ਵਿਸ਼ੇਸ਼ ਸਮਾਗਮ ਹੋਣਗੇ, ਜੱਥੇ ਗੁਰੂ ਦੇ ਕੀਰਤਨੀ ਆ ਕੇ ਹਾਜ਼ਰੀਆਂ ਭਰਨਗੇ। ਸਾਰੀ ਸੰਗਤ ਨੂੰ ਬੇਨਤੀ ਦਰਸ਼ਨ ਦੇਣਾ ਜੀ। ਬਾਕੀ ਜੋ ਸੇਵਾਵਾਂ ਚੱਲ ਰਹੀਆਂ, ਸਕੂਲ ਚੱਲ ਰਿਹਾ, ਹਸਪਤਾਲ ਚੱਲ ਰਿਹਾ, ਬਾਬਾ ਨਾਨਕ ਜੀ ਦੀ ਰਸੋਈ, ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਨਾਲ ਜੋ ਹਸਪਤਾਲ ਹੈ, ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ, ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਇਹ ਸਾਰੀਆਂ ਸੇਵਾਵਾਂ। ਨਵੀਂ ਜਗ੍ਹਾ ਵੀ ਜਿਹੜੀ ਨਾਲ ਦੇ ਪਾਸੇ ਚੱਲ ਰਹੀ, ਉਹ ਸਾਰੀ ਨਿਗਾਹ ਪਾ ਜਿਆ ਕਰੋ ਜਦੋਂ ਵੀ ਆਓ। ਤੇ ਜੀ ਦੇ ਪ੍ਰਵਾਨ ਪਾਰਕ ਦੀ ਉਹ ਸਾਰੀ ਚੱਲ ਰਹੀ ਹੈ। ਔਰ ਸਰਾਂ ਵੀ ਤੇ ਗੁਰਦੁਆਰਾ ਸਾਹਿਬ ਵੀ, ਇਹ ਸਾਰੀ ਚੱਲ ਰਹੀ। 3 ਯੂਨਿਟ ਬਟਾਲਾ ਰੋਡ ਦੇ ਉੱਤੇ ਬਾਪੂ ਜੀ ਨੇ ਦਿੱਤਾ, ਜਿੱਥੇ ਸਕੂਲ, ਹਸਪਤਾਲ, ਦੀਵਾਨ ਹਾਲ ਵੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਵੀ। ਨਵੀਂ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ। 2500 ਰੁਪਏ 1 ਗਜ ਦੀ ਸੇਵਾ ਹੈ। 1 2 5 ਗਜ ਦੀ ਸੇਵਾ ਵੀ ਕਰਿਓ। ਤੇ ਮੇਰੀ ਬੇਨਤੀ ਹੈ, ਆਪਣਾ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ, ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰਾ ਕੁਝ ਡਿਟੇਲ, ਬੈਂਕ ਦੀ ਡਿਟੇਲ, ਫੋਨ ਨੰਬਰ, ਸਭ ਕੁਝ ਤੁਹਾਡੇ ਟੀਵੀ ਸਕਰੀਨ ਤੇ ਚੱਲਦਾ ਹੈ। ਜਿਹੜੀ ਅਕਾਊਂਟ ਡਿਟੇਲ ਹੈ ਉਹਦਾ ਸਕਰੀਨਸ਼ਾਟ ਲੈ ਲਓ, ਤੇ ਪੱਕੀ ਸੇਵਾ ਮਹੀਨੇ ਬਾਅਦ ਕਰਿਆ ਕਰੋ, ਕਿ ਇੰਨੀ ਸੇਵਾ ਅਸੀਂ ਪਾਉਣੀ। 113 ਯੂਨਿਟ ਮੈਂ ਕਹਿੰਦਾ, ਡਬਲ ਟ੍ਰਿਪਲ ਕੰਮ ਹੋ ਜਾਏਗਾ। ਜਿਵੇਂ ਉਹ ਮੈਂ ਮੈਸੇਜ ਦੀ ਗੱਲ ਸੁਣਾਈ ਨਾ, ਜੇ ਬਾਬੇ ਨੇ ਚਾਹੇ 1 ਸਾਲ 'ਚ 113 ਹੋ ਜਾਣੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਾਨੂੰ 113 ਸਾਲ ਉਡੀਕਣ ਦੀ ਲੋੜ ਨਹੀਂ ਪੈਣੀ। ਬਾਪੂ ਬੜਾ ਵੱਡਾ, ਤੇ ਇਹ ਹੋਏਗਾ ਤਾਂ ਹੀ ਪੋਸੀਬਲ ਜੇ ਤੁਸੀਂ ਸਹਿਯੋਗ ਕਰੋਗੇ। ਜੋ ਪੱਕੇ ਮੈਂਬਰ ਬਣ ਜਾਓ, ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ ਹੈ, ਤੇ ਫਿਰ ਇਹ ਸਾਰੇ ਕਾਰਜ ਨੇਪਰੇ ਚੜਨਗੇ। ਗੁਰੂ ਕਿਰਪਾ ਕਰੇ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗ ਜੀ। ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ। ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ, ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ,
ਅਗਾਂਹ ਵੰਡਣ ਵਾਸਤੇ, ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨੀਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।